हाँ जी, ईडब्ल्यूएस होएगा ਹੂੰ, क्योंकि ये आ गया ना इकोनॉमिकली वीकर सैक्शन, ਠੀਕ ਹੈ। ਉਹਨੂੰ ईडब्ल्यूएस ਕਹਿ ਦਿੰਦੇ ਨੇ। ਜੀ, ਅੱਛਾ, ਇਹਦੇ ਚ ਕੀ ਹੈ ਕਿ ਬਹੁਤ ਲੰਬੇ ਸਮੇਂ ਤੋਂ ਇੱਕ ਰੇੜਕਾ ਚੱਲ ਰਿਹਾ ਸੀਗਾ। ਸ਼ਾਇਦ ਤੁਹਾਨੂੰ ਯਾਦ ਹੋਏਗਾ 2019 ਦੇ ਲੋਕ ਸਭਾ ਇਲੈਕਸ਼ਨ ਤੋਂ ਪਹਿਲਾਂ ਜਿਹੜੀ ਇਹ ਸਰਕਾਰ ਹੈ ਐਨਡੀਏ ਦੀ, ਜੀ। ਇਹਨਾਂ ਨੇ ਜਨਰਲ ਵਰਗ ਵਾਸਤੇ ਇਹ 10% ਦਾ ਕੋਟਾ ਰੱਖਤਾ ਸੀਗਾ। ਹੂੰ, ਹੂੰ। ਹੁਣ ਮਤਲਬ ਕਿ ਇੱਕ ਥੋੜੀ ਜਿਹੀ ਬਣਤਰ ਸਮਝਣ ਦੀ ਜ਼ਰੂਰਤ ਆ ਜੀ, ਕਿ ਜਿਵੇਂ ਓਬੀਸੀ ਨੂੰ 27% ਆ, ਐਸਸੀ ਨੂੰ 15% ਆ ਹੂੰ। ਤੇ 7.5 ਹੈਗਾ ਐਸਟੀ। ਜੀ, ਜੀ। ਤਾਂ ਇਹ ਟੋਟਲ ਕਿੰਨਾ ਹੋ ਗਿਆ? ਇਹ ਹੋ ਗਿਆ 49 ਜਾਂ 50 ਲਾ ਲਓ। ਜੀ, ਜੀ। ਤਾਂ ਇਹਦੇ ਵਿੱਚ ਕੀ ਹੈ ਕਿ ਸੁਪਰੀਮ ਕੋਰਟ ਨੇ ਮਿੱਥ ਦਿੱਤਾ ਸੀਗਾ ਕਿ ਇਹ ਜਿਹੜੀ 50 ਵਾਲੀ ਹੁਣ ਹੱਦ ਆ, ਇਹਨੂੰ ਨਹੀਂ ਟੱਪਿਆ ਜਾ ਸਕਦਾ। ਸੁਪਰੀਮ ਕੋਰਟ ਦਾ ਹੀ ਫੈਸਲਾ ਸੀਗਾ। ਪਰ ਹੋਇਆ ਕੀ ਸੀਗਾ ਕਿ ਇਹਨਾਂ ਨੇ ਅਮੈਂਡਮੈਂਟ ਲਿਆ ਕੇ ਸੰਵਿਧਾਨ ਦੇ ਵਿੱਚ, ਹਾਂਜੀ। ਇਹਨਾਂ ਨੇ ਸਰਕਾਰ ਵਾਲਿਆਂ ਨੇ ਮਤਲਬ ਕਿ 8 ਤੋਂ 10% ਜਿਹੜਾ ਈਡਬਲਯੂਐਸ ਦੇ ਦਿੱਤਾ। ਤਾਂ ਇੱਕ ਤੇ ਇਹ ਸੀਗਾ ਕਿ ਕੀ ਉਹ 50% ਵਾਲੀ ਹੱਦ ਵਾਲਾ ਜਿਹੜਾ ਫੈਸਲਾ ਕੀ ਇਹ ਉਹਦਾ ਉਲੰਘਣ ਕਰਦਾ ਵਾ। ਦੂਜਾ ਇਹ ਆ ਕਿ ਕੀ ਆਰਥਿਕ ਆਧਾਰ ਤੇ ਦਿੱਤਾ ਜਾਣ ਵਾਲਾ ਜਿਹੜਾ ਇਹ ਰਿਜ਼ਰਵੇਸ਼ਨ ਹੈ, ਰਾਖਵਾਂਕਰਨ ਆ, ਜੀ। ਕੀ ਉਹ ਸੰਵਿਧਾਨ ਦੀ ਮੂਲ ਭਾਵਨਾ ਤੋਂ ਉਲਟਿਆ? ਮਤਲਬ ਕਿ ਇਸ ਤਰ੍ਹਾਂ ਕਰਦੇ ਕਰਾਉਂਦੇ ਤਕਰੀਬਨ 40 ਜਿਹੜੀਆਂ ਪਟੀਸ਼ਨਾਂ ਸੀ ਉਹ ਸੁਪਰੀਮ ਕੋਰਟ ਚ ਪਹੁੰਚੀਆਂ ਸਨ ਇਸ ਫੈਸਲੇ ਦੇ ਖਿਲਾਫ। ਤਾਂ ਹੁਣ ਇਹ ਨਿਰਣਾ ਹੋਇਆ 3-2 ਦੇ ਨਾਲ, ਮਤਲਬ ਕਿ 5 ਜੱਜ, 3 ਇਸ ਗੱਲ ਤੇ ਸਹਿਮਤ ਸਨ ਕਿ ਇਹ ਸਹੀ ਹੈ, ਇਹ ਸਹੀ ਹੈ, ਤੇ 2 ਅਸਹਿਮਤ ਸਨ। ਉਹਨਾਂ ਦਾ ਮੰਨਣਾ ਸੀ ਕਿ ਜੋ ਅਮੈਂਡਮੈਂਟ ਕੀਤੀ ਗਈ ਆ, ਜੋ ਇਹ ਕਾਨੂੰਨ ਲਿਆਂਦਾ ਗਿਆ ਉਹ ਗਲਤ ਆ। ਤਾਂ ਪਰ ਜਿੱਧਰ ਬਹੁਮਤ ਆ ਉਧਰ ਹੀ ਜਾਣਾ ਹੈ ਨਾ, ਫੈਸਲਾ ਤੇ ਉਧਰੋਂ ਹੀ ਹੋਏਗਾ। ਹੁਣ ਗੱਲ ਇਹ ਆ ਕਿ ਇਹ ਜਿਹੜਾ ਸਾਰਾ ਕੁਝ ਆ ਉਹ ਹੋ ਗਿਆ, ਉਹਦੇ ਤੇ ਮੋਹਰ ਲੱਗ ਗਈ ਆ। ਸਤੰਬਰ ਦੇ ਵਿੱਚ ਇਹ ਫੈਸਲਾ ਜਿਹੜਾ ਇਹਨਾਂ ਨੇ ਰਾਖਵਾ ਰੱਖਿਆ ਸੀਗਾ, ਤੇ ਇਹਦੇ ਵਿੱਚ ਜੱਜਾਂ ਨੇ ਜਿਹੜੀ ਗੱਲ ਪਾਈ ਆ, ਜਿਹੜੇ 3 ਸਹਿਮਤ ਨੇ, ਉਹ ਕਹਿੰਦੇ ਆ ਕਿ ਭਈ ਇਹਦੇ ਵਿੱਚ ਕੋਈ ਐਸੀ ਗੱਲ ਨਹੀਂ ਹੈਗੀ, ਕੋਈ ਮਤਲਬ ਕਿ ਕੋਈ ਸੰਵਿਧਾਨਕ ਤੌਰ ਤੇ ਕੁਝ ਗਲਤ ਨਹੀਂ ਹੈ ਇਹਦੇ ਵਿੱਚ, ਸਭ ਕੁਝ ਸਹੀ ਆ। ਜੇ ਆਪਾਂ ਜੱਜਾਂ ਦੀਆਂ ਟਿੱਪਣੀਆਂ ਵੱਲ ਵੀ ਧਿਆਨ ਮਾਰੀਏ ਤਾਂ ਉਹਨਾਂ ਨੇ ਸਿੱਧੇ ਤੌਰ ਤੇ ਕਿਹਾ, ਜਿਹੜੇ ਹੱਕ ਦੇ ਵਿੱਚ ਸੀ, ਕਿ ਇਹ ਜਿਹੜਾ ਰਾਖਵਾਂਕਰਨ ਹੈ ਸੰਵਿਧਾਨ ਦੇ ਮੂਲ ਢਾਂਚੇ ਤੇ ਸਮਾਨਤਾ ਦੇ ਅਧਿਕਾਰ ਦਾ ਉਲੰਘਣ ਨਹੀਂ ਹੈ। ਰਾਈਟ ਟੂ ਇਕੁਐਲਿਟੀ ਜਿਹੜੇ ਇਦਾਂ ਦੇ ਹੁੰਦੇ ਆ ਨਾ, ਜੋ ਬੁਨਿਆਦੀ ਸੰਵਿਧਾਨ ਦੇ ਵਿੱਚ ਜੋ ਬੁਨਿਆਦੀ ਪ੍ਰਬੰਧ ਨੇ ਕਿ ਬਰਾਬਰਤਾ, ਤਾਂ ਉਹਦੇ ਵਿੱਚ ਕਹਿੰਦੇ ਕਿ ਕੋਈ ਉਲੰਘਣ ਨਹੀਂ ਹੈ। ਇਹ ਜਸਟਿਸ ਦਿਨੇਸ਼ ਮਹੇਸ਼ਵਰੀ ਜੀ ਕਹਿ ਰਹੇ ਸਨ, ਤੇ ਕਹਿੰਦੇ ਕਿ ਰਾਖਵਾਂਕਰਨ 50% ਤੈਅ ਸੀਮਾ ਦੇ ਆਧਾਰ ਤੇ ਵੀ ਈਡਬਲਯੂਐਸ ਜਿਹੜਾ ਹੈ ਉਹ ਕਿਸੇ ਵੀ ਪੱਖ ਤੋਂ ਰਾਖਵੇਂਕਰਨ ਦੇ ਮੂਲ ਢਾਂਚੇ ਦਾ ਉਲੰਘਣ ਨਹੀਂ ਕਰਦਾ। ਤਾਂ ਗੱਲ ਉੱਥੇ ਹੀ ਹੈ, ਪਹੁੰਚੋ ਕਿ ਉੱਥੇ ਆ ਜਾਣੀ ਹੈ, ਕਿਉਂਕਿ ਇਹਨਾਂ ਨੇ ਵਿਰੋਧ ਦੇ ਵਿੱਚ ਕਈ ਦਲੀਲਾਂ ਦਿੱਤੀਆਂ ਸੀਗੀਆਂ, ਤੇ ਫਿਰ ਇਹ ਕੇਂਦਰ ਵਾਲਿਆਂ ਨੇ ਵੀ ਬਹੁਤ ਠੋਸ ਪੈਰਵਾਈ ਕੀਤੀ। ਇਹਨਾਂ ਨੇ ਸੰਵਿਧਾਨ ਦਾ ਹਵਾਲਾ ਦਿੱਤਾ, ਪ੍ਰੈਮਬਲ ਦਾ, ਬਹੁਤ ਤਗੜੀ ਬਹਿਸ ਹੋਈ ਸੀਗੀ ਉਹ। ਤਾਂ ਉਸ ਤੋਂ ਬਾਅਦ ਇਹਨਾਂ ਨੇ ਸਪਸ਼ਟ ਕਰ ਦਿੱਤਾ ਸੀਗਾ ਕਿ ਦੇਖੋ ਇਹ ਜਿਹੜਾ ਰਿਜ਼ਰਵੇਸ਼ਨ ਦਿੱਤਾ ਗਿਆ, ਜਿਹੜਾ ਜਰਨਲ ਵਰਗ ਦਾ 50%, ਇਹ ਅਸੀਂ ਉਹਨਾਂ ਚੋਂ 10 ਨੂੰ ਦਿੱਤਾ ਵਾ, ਨਾ ਕਿ ਜਿਹੜਾ ਵਰਗ ਪਹਿਲਾਂ ਰਿਜ਼ਰਵੇਸ਼ਨ ਦੇ ਵਿੱਚ ਆਉਂਦਾ ਹੈ, ਜਿਹੜਾ ਉਹਦਾ ਅਲੱਗ ਕੋਟਾ ਹੈ 50%, ਅਸੀਂ ਉਹਨੂੰ ਨਹੀਂ ਛੋਇਆ। ਤਾਂ ਹੁਣ ਇਹਦੇ ਤੇ ਅੱਗੇ ਬਹਿਸ ਛਿੜ ਸਕਦੀ ਹੈ ਕਿ ਕੀ ਆਰਥਿਕ ਆਧਾਰ ਤੇ, ਕਿਉਂਕਿ ਉਹ ਵੀ ਇੱਕ ਬਹੁਤ ਵੱਡੀ ਮੰਗ ਉੱਠ ਰਹੀ ਹੈ ਨਾ ਇੰਡੀਆ 'ਚ, ਕਿ ਆਰਥਿਕ ਆਧਾਰ ਤੇ ਜਿਹੜਾ ਰਾਖਵਾਂਕਰਨ ਹੋਣਾ ਚਾਹੀਦਾ, ਨਾ ਕਿ ਜ਼ਾਤ ਆਧਾਰਿਤ ਹੋਣਾ ਚਾਹੀਦਾ। ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਪਰਿਵਰਤਨ ਵੀ ਵੇਖਣ ਨੂੰ ਮਿਲਣ, ਜਾਂ ਹੋ ਸਕਦਾ ਕੁਝ ਸਿਆਸਤ ਵੱਖਰੀ ਕਿਸਮ ਦੀ ਵੇਖਣ ਨੂੰ ਮਿਲੇ। ਜੀ।